ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰ ਲੈਣ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਇੰਟਰਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਏਗੀ। ਸ਼ੁਰੂਆਤ ਕਰੀਏ ਅਰਵਿੰਦ ਕੇਜਰੀਵਾਲ ਤੋਂ। ਅਰਵਿੰਦ ਕੇਜਰੀਵਾਲ ਪਿਛਲੇ ਕਈ ਦਿਨਾਂ ਤੋਂ ਸਰਕਾਰ ਚਲਾ ਰਹੇ ਸਨ, ਜਾਂ ਕਹਿ ਲਓ ਸਿੱਧੇ ਜਾਂ ਸਿੱਧੇ ਤੌਰ ਤੇ ਕਿਵੇਂ ਵੀ, ਪਰ ਹੁਣ ਸਿਆਸੀ ਮੀਟਿੰਗਾਂ ਤੇ ਫਾਈਲਾਂ ਤੇ ਹਸਤਾਖਰ ਕਰਨ ਤੇ ਪਾਬੰਦੀ ਲੱਗ ਗਈ ਹੈ ਜੀ। ਦੇਖੋ ਪ੍ਰਵੀਨ ਜੀ, ਜੇ ਆਪਾਂ ਦੇਖੀਏ ਤਾਂ ਇਸ ਵੇਲੇ ਦਿੱਲੀ ਅੱਧ-ਪਚੱਧ ਰਾਜ ਆ, ਜੀ ਜੀ, ਸਟੇਟ ਆ, ਪਰ ਉੱਥੋਂ ਦੀ ਰਾਜਨੀਤੀ ਜਿਹੜੀ ਆ ਨਾ, ਉਹ ਕੇਂਦਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਣ ਗਈ ਆ। ਪੂਰੀ ਕੌਮੀ ਪੋਲਿਟਿਕਸ ਦੀ ਉਹ ਕੇਂਦਰੀ ਰਾਜਨੀਤੀ ਬਣ ਗਈ ਹੈ ਇਸ ਵੇਲੇ। ਮਸਲਨ ਕਿ ਦੇਖੋ ਅਰਵਿੰਦ, ਮੈਂ ਵਾਰ-ਵਾਰ ਕਹਿੰਦਾ ਸੀਗਾ, ਮੇਰਾ ਅੰਦਾਜ਼ਾ ਸੀਗਾ, ਚਲੋ ਅਸੀਂ ਕੋਈ ਆਪਣੇ ਆਪ ਨੂੰ ਵੱਡੇ ਤੋਪ ਨਹੀਂ ਸਮਝਦੇ, ਕਿ ਅਰਵਿੰਦ ਕੇਜਰੀਵਾਲ ਜਿਹੜਾ ਸਮਨਿੰਗ ਨੂੰ ਸਕਿਪ ਕਰ ਰਿਹਾ ਸੀਗਾ ਜਾਂ ਮਤਲਬ ਕਿ ਬਚ ਰਿਹਾ ਸੀਗਾ, ਤਾਂ ਉਹਨੂੰ ਇਲਮ ਸੀ ਕਿ ਮੈਂ ਗ੍ਰਿਫਤਾਰ ਤੇ ਹੋਣਾ ਹੀ ਹੋਣਾ ਹੈ, ਪਰ ਕਿਉਂ ਨਾ ਮੈਂ ਇਸ ਚੀਜ਼ ਨੂੰ ਵੀ ਇਵੈਂਟ ਬਣਾਵਾਂ, ਬ੍ਰਾਂਡਿੰਗ ਹੋਵੇ। ਤਾਂ ਤੁਸੀਂ ਦੇਖੋ ਕਿ ਸਾਰਾ ਕੁਝ ਜਿਹੜਾ ਹੈ ਉਹ ਇਸ ਤਰ੍ਹਾਂ ਚੱਲ ਰਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਇੱਕ ਖਬਰ ਦੇ ਰੂਪ ਦੇ ਵਿੱਚ ਇੰਡੀਆ ਦੇ ਘਰ ਘਰ ਚ ਪਹੁੰਚ ਚੁੱਕਾ ਹੈ। ਜੋ ਖਰਬਾਂ ਰੁਪਈਆ, ਅਰਬਾਂ ਰੁਪਈਆ ਖਰਚ ਕੇ ਕੰਮ ਕਰ ਸਕਦੇ ਸੀ, ਉਹ ਉਹਨਾਂ ਨੇ ਫ੍ਰੀ ਚ ਕੀਤਾ। ਦੂਜੀ ਚੀਜ਼ ਕਿ ਇਹਦੇ ਚ ਹੁਣ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ 7 ਕਿ 8 ਤਰੀਕ ਦਾ ਇੱਕ ਹੋਰ ਸੱਦਾ ਦਿੱਤਾ ਹੈ ਕਿ ਭੁੱਖ ਹੜਤਾਲ ਰੱਖੋ, ਉਪਵਾਸ ਬੋਲਦੇ ਨੇ ਹਿੰਦੀ ਚ, ਕਿ ਉਪਵਾਸ ਕਰੋ। ਤਾਂ ਜਾਂ ਕਹਿ ਲਓ ਕਿ ਬਾਈ ਆਪਾਂ ਜੇ ਪੰਜਾਬੀ ਚ ਕਹੀਏ ਕਿ ਅੰਨ ਛੱਡ ਦਿਓ, ਤਾਂ ਉਹ ਵੀ ਹੁਣ ਪੂਰੇ ਦੇਸ਼ ਦੇ ਵਿੱਚ ਸੱਦਾ ਦਿੱਤਾ ਗਿਆ। ਮੈਂ ਸੁਨੀਤਾ ਕੇਜਰੀਵਾਲ ਜੀ ਦੀ ਵੀ ਤੁਹਾਨੂੰ ਉਦੋਂ ਗੱਲ ਦੱਸੀ ਸੀ ਕਿ ਕਿਵੇਂ ਉਹਨਾਂ ਨੇ ਬਹੁਤ ਚਲਾਕੀ ਦੇ ਨਾਲ, ਚਲਾਕੀ ਵੀ ਨਹੀਂ, ਖੂਬਸੂਰਤੀ ਦੇ ਨਾਲ ਮੰਚ ਤੇ ਜਾ ਕੇ ਜਦੋਂ ਇਹਨਾਂ ਨੇ ਇਕੱਠ ਰੱਖਿਆ ਸੀਗਾ, ਤਾਂ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਬ੍ਰਾਂਡਿੰਗ ਕਰ ਦਿੱਤੀ ਸੀ। ਖੈਰ, ਇਹ ਤੋਂ ਵੀ ਅਗਲੀ ਗੱਲ ਕਿ ਅੱਜ ਦੇਖੋ ਸੰਜੇ ਸਿੰਘ ਦੀ ਜ਼ਮਾਨਤ ਹੋਈ ਜੀ ਜੀ, ਤਿਹਾੜ ਚੋਂ ਰਿਹਾ ਹੋਏ। ਉਹ ਕਹਿੰਦੇ ਜੀ ਸੰਘਰਸ਼ ਦਾ ਸਮਾਂ ਹੈ, ਤੇ ਨਾਲ ਹੀ ਸਭ ਤੋਂ ਪਹਿਲਾਂ ਕੰਮ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਜੀ ਨੂੰ ਐਲਾਨ ਕਰ ਦਿੱਤਾ ਗਿਆ। ਮਤਲਬ ਕਿ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਹੀ ਚੱਲ ਰਿਹਾ, ਲੜੀਵਾਰ ਤਰੀਕੇ ਦੇ ਨਾਲ। ਫਿਰ ਜੇ ਤੁਸੀਂ ਅੱਗੇ ਵੇਖੋਗੇ ਤਾਂ ਇਹ ਤੋਂ ਅੱਗੇ ਇਹ ਮਸਲਾ ਹੈ ਕਿ ਆਤਿਸ਼ੀ ਨੇ ਅੱਜ ਇੱਕ ਹੋਰ ਖੁਲਾਸਾ ਕਰ ਦਿੱਤਾ। ਚਲੋ ਉਧਰ ਵੀ ਆ ਜਾਂਦੇ ਆਪਾਂ, ਮੁੱਦੇ ਤੇ ਵੀ ਆ ਜਾਂਦੇ ਆ। ਹਾਂਜੀ, ਤਾਂ ਉਹਦੇ ਚ ਇਹ ਆਖਿਆ ਗਿਆ ਕਿ ਬਈ ਵਜਨ ਘਟ ਗਿਆ ਅਰਵਿੰਦ ਕੇਜਰੀਵਾਲ ਦਾ 4.5 ਕਿਲੋ। ਤੇ ਕਮਾਲ ਦੀ ਗੱਲ ਆ ਕਿ ਜੇਲ੍ਹ ਪ੍ਰਸ਼ਾਸਨ ਨੂੰ ਬਿਆਨ ਦੇਣਾ ਪਿਆ ਕਿ ਨਹੀਂ ਜੀ, ਅਰਵਿੰਦ ਕੇਜਰੀਵਾਲ ਦਾ ਜਿੰਨਾ ਬਿਆਨ ਸੀਗਾ ਵਜਨ ਓਨਾ ਹੀ ਆ, ਤੇ ਇਸ ਤੋਂ ਇਲਾਵਾ ਸ਼ੂਗਰ ਲੈਵਲ ਜਿਹੜਾ ਆ ਜਾਂ BP ਵਗੈਰਾ ਉਹ ਸਭ ਕੁਝ ਸਹੀ ਆ। ਜੀ ਜੀ, ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਖਬਰ ਹੈ ਕਿ ਜੇਲ੍ਹ ਪ੍ਰਸ਼ਾਸਨ ਨੂੰ ਨਾਲ ਦੀ ਨਾਲ ਸਫਾਈ ਦੇਣੀ ਪਈ ਕਿ ਜੀ ਅਸੀਂ ਘਰ ਦਾ ਖਾਣਾ ਅਲਾਉ ਕੀਤਾ ਹੈ, ਸਾਰਾ ਕੁਝ ਹੋ ਰਿਹਾ। ਤਾਂ ਇਸ ਤੋਂ ਇਲਾਵਾ ਆਤਿਸ਼ੀ ਨੂੰ ਅੱਜ ਭਾਰਤੀ ਜਨਤਾ ਪਾਰਟੀ ਨੇ ਨੋਟਿਸ ਵੀ ਦੇ ਦਿੱਤਾ, ਕਿਉਂਕਿ ਉਹਦਾ ਦਾਅਵਾ ਸੀ ਕਥਿਤ ਤੌਰ ਤੇ ਕਿ ਮੈਨੂੰ ਅਪਰੋਚ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਵਾਸਤੇ। ਤਾਂ ਨੋਟਿਸ ਇਸ ਵਾਸਤੇ ਕਿ ਜਾਂ ਤਾਂ ਬਾਈ ਮਾਫੀ ਮੰਗ ਲਓ ਜਾਂ ਸਾਬਤ ਕਰੋ ਬਸ, ਤੇ ਜਾਂ ਫਿਰ ਤਿਆਰ ਰਹੋ। ਇਹੀ ਨੋਟਿਸ ਹੁੰਦਾ ਮਾਨਾਵੀ ਦਾ।
ਪਰ ਇਸ ਦਰਮਿਆਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਹਿੰਦੁਸਤਾਨ ਟਾਈਮਜ਼ ਨੇ ਅੱਜ ਦਾਅਵਾ ਕੀਤਾ ਹੈ। ਹਿੰਦੁਸਤਾਨ ਟਾਈਮਜ਼ ਨੇ ਜੋ ਦਾਅਵਾ ਕੀਤਾ ਹੈ ਪ੍ਰਵੀਨ ਜੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ, ਹਿੰਦੁਸਤਾਨ ਟਾਈਮਜ਼ ਨੇ, ਕਿ ਬਈ ਅਸਲ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ ਹੈ ਕਿ ਜੇਲ੍ਹ ਤੋਂ ਪ੍ਰਸ਼ਾਸਨ ਚੱਲੇਗਾ, ਤਾਂ ਉਹਦੇ 'ਚ ਹੁਣ ਦਿੱਕਤਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਜੀ ਦੀਆਂ ਵੱਧ ਜਾਣਗੀਆਂ, ਕਿਉਂਕਿ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਕੰਮਕਾਰ ਤੇ ਪਾਬੰਦੀ ਲਾ ਦਿੱਤੀ। ਇਹ ਯਾਨੀ ਐਚਪੀ ਦਾ ਦਾਅਵਾ ਹੈ। ਤੁਹਾਨੂੰ ਪਤਾ ਹੈ ਹਿੰਦੁਸਤਾਨ ਟਾਈਮਜ਼ ਦਾ ਇੱਕ ਮਿਆਰ ਹੈ, ਉਹਨਾਂ ਦੀ ਖਬਰ ਜਿਹੜੀ ਹੈ ਕੁਝ ਮਤਲਬ ਕਿ ਕੋਈ ਹਵਾਈ ਟਾਈਪ ਦੀ ਨਹੀਂ ਹੁੰਦੀ। ਤਾਂ ਗੱਲ ਇਹ ਹੈ ਕਿ ਜੋ ਰਿਪੋਰਟ 'ਚ ਦੱਸਿਆ ਗਿਆ ਕਿ ਜੇਲ੍ਹ ਨੰਬਰ 2 ਜਿੱਥੇ ਕੇਜਰੀਵਾਲ ਕੈਦ ਹਨ, ਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਜੇਲ੍ਹ ਨਿਯਮਾਵਲੀ ਦੀ ਸਖਤੀ ਨਾਲ ਪਾਲਣਾ ਕਰਨ ਤੇ ਖਾਸ ਤੌਰ ਤੇ ਫੋਨ ਕਾਲ ਤੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗਾਂ ਦੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਾਫ਼ ਹੈ, ਸਪਸ਼ਟ ਹੈ। ਦੇਖੋ ਹੁੰਦਾ ਕੀ ਹੈ ਕਿ ਕਿਸੇ ਵੀ ਕੈਦੀ ਨੂੰ, ਮੇਰੀ ਗੱਲ ਨੋਟ ਕਰ ਲਿਓ, ਗਾਂ ਵੀ ਕੰਮ ਆਏਗੀ ਤੁਹਾਨੂੰ, ਜੀ ਜੀ, ਕਿਉਂਕਿ ਮੇਰੀ ਦੁਆ ਹੈ ਕਿ ਕੋਈ ਇਸ ਐਕਸਪੀਰੀਅੰਸ ਨੂੰ ਪ੍ਰੈਕਟੀਕਲੀ ਨਾ ਕਰੇ, ਇਹਦਾ ਸੁਣ ਕੇ ਹੀ ਜਾਣਕਾਰ ਹੋ ਜਾਵੇ ਤੇ ਬਿਹਤਰ ਹੈ। ਕਿ ਜੇਲ੍ਹ ਦੇ ਅੰਦਰ ਜਿਹੜਾ ਵੀ ਕੋਈ ਕੈਦੀ ਹੈ ਨਾ ਪ੍ਰਵੀਨ ਜੀ, ਹਾਂਜੀ, ਚਾਹੇ ਕੇਜਰੀਵਾਲ ਹੈ, ਚਾਹੇ ਸੰਜੇ ਸਿੰਘ ਹੈ, ਤੇ ਚਾਹੇ ਕੋਈ ਮੇਰੇ ਵਰਗਾ ਮਾਤੜ, ਉਹਨੂੰ ਜੋ ਵੀ ਮਿਲਣਾ ਜੇਲ੍ਹ ਮੈਨੂਅਲ ਅਨੁਸਾਰ ਮਿਲਣਾ। ਜਿਹੜਾ ਐਕਸਟਰਾ ਮਿਲਣਾ ਹੈ, ਜੋ ਤੁਸੀਂ ਐਕਸਟਰਾ ਲੈਣਾ ਹੈ ਜੀ, ਈਵਨ ਦੈਟ ਦਵਾਈ ਵੀ ਲੈਣੀ ਹੈ, ਤੁਹਾਨੂੰ ਕੋਰਟ ਤੋਂ ਅਲਾਉ ਕਰਾਉਣਾ ਪਏਗਾ। ਕੋਰਟ ਤੋਂ ਅਲਾਉ ਕਰਾ ਕੇ ਫਿਰ ਤੁਹਾਨੂੰ ਉਹ ਚੀਜ਼ਾਂ ਮਿਲਣੀਆਂ। ਉਦਾਹਰਨ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਕਿਤਾਬਾਂ 3 ਖੜਨੀਆਂ ਸਨ ਨਾਲ, ਤੇ ਉਹ ਵੀ ਕੋਰਟ ਤੋਂ ਪਰਮਿਸ਼ਨ ਲਈ। ਸੋ ਇਸ ਵਾਸਤੇ, ਕਿਉਂਕਿ ਹੁਣ ਦੇਖੋ ਸੰਵਿਧਾਨ ਚੁੱਪ ਹੈ ਇਸ ਬਾਬਤ ਕਿ ਕਿਸੇ ਵੀ ਸਿਟਿੰਗ ਸੀਐਮ ਨੂੰ ਜੇਲ੍ਹ ਜਾਣ ਤੇ ਤੁਸੀਂ ਸੀਐਮ ਨੂੰ ਅਸਤੀਫੇ ਵਾਸਤੇ ਨਹੀਂ ਮਜਬੂਰ ਕਰ ਸਕਦੇ, ਪਰੰਤੂ ਜੇਲ੍ਹ ਮੈਨੂਅਲ 'ਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਿ ਤੁਸੀਂ ਸਰਕਾਰ ਚਲਾ ਲਵੋ। ਹੁਣ ਜਿਹੜੀ ਉਹਨਾਂ ਨੇ ਸਹੂਲਤ ਦਿੱਤੀ ਹੈ ਜੇਲ੍ਹ ਮੈਨੂਅਲ ਅਨੁਸਾਰ ਕਿ ਬਈ ਤੁਸੀਂ ਘਰੇ ਫੋਨ ਕਰੋਗੇ, ਉਹ ਨੰਬਰ ਲੈ ਲੈਂਦੇ ਨੇ ਕਿਸੇ ਵੀ ਬੰਦੀ ਤੋਂ ਕਿ ਇੰਨੇ ਨੰਬਰ ਤੁਹਾਨੂੰ ਮਤਲਬ ਕਿ ਤੁਸੀਂ ਦੇ ਸਕਦੇ ਹੋ, ਤੁਹਾਨੂੰ ਗੱਲ ਕਰਾ ਦਿਆਂਗੇ। ਉਹਦੇ 'ਚ ਘਰ ਦੇ ਆ ਗਏ ਜਾਂ ਤੁਹਾਡੇ ਫਰੈਂਡ ਆ ਗਏ ਜਾਂ ਮੇਰੇ ਕੋਈ ਵੀ ਆ ਗਏ ਵਗੈਰਾ। ਤਾਂ ਗੱਲ ਇਹ ਹੈ ਕਿ ਹੁਣ ਉਹ ਜਿਹੜਾ ਫੋਨ ਹੁੰਦਾ ਨਾ, ਉਹ ਸਾਰਾ ਰਿਕਾਰਡਡ ਹੁੰਦਾ ਜੀ। ਜਿੰਨਾ ਵੀ ਫੋਨ ਮਤਲਬ ਕਿ ਤੁਸੀਂ ਇਸਤੇਮਾਲ ਕਰੋਗੇ ਰਿਕਾਰਡਡ ਹੋ ਜਾਣਾ, ਉਹਦੀ ਰਿਕਾਰਡਿੰਗ ਹੋ ਜਾਣੀ। ਤਾਂ ਜ਼ਾਰਾ ਜੀ ਗੱਲ ਇਹ ਹੈ ਕਿ ਉਹ ਬੰਦਾ ਕੋਈ ਵੀ ਅੰਦਰ ਆ, ਉਹ ਕੁਝ ਵੀ ਕਰ ਸਕਦਾ। ਉਹ ਤੇ ਜੇਲ੍ਹ ਵੀ ਤੁੜਵਾ ਸਕਦਾ ਕਿ ਹਾਂ ਬਈ ਇੱਥੇ ਆਹ ਗੱਲ ਹੈ, ਇੱਥੇ ਐਂ ਕਰ ਲਓ। ਨਹੀਂ, ਇਸ ਕਰਕੇ ਉਹਦੀ ਗੱਲ ਜਿਹੜੀ ਆ ਉਹ ਸੈਂਸਰਡ ਹੁੰਦੀ। ਤਾਂ ਇਸ ਮਾਮਲੇ ਦੇ ਵਿੱਚ ਇਹ ਹੁਣ ਐਚਟੀ ਦਾ ਦਾਅਵਾ ਹੈ ਕਿ ਉਹਨਾਂ ਨੇ ਰੋਕ ਦਿੱਤਾ ਹੈ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਜਾਂ ਤਾਂ ਹੁਣ ਕੋਰਟ ਜਾਓਗੇ। ਸਾਫ਼ ਹੋ ਗਿਆ ਨਾ, ਮਤਲਬ ਕਿ ਜਿਹੜੀ ਇੰਨੀ ਕਹਾਣੀ ਸਮਝਾਉਣ ਦਾ ਮੇਰਾ ਤੁਕ ਇਹੋ ਹੀ ਆ ਨਾ ਕਿ ਹੁਣ ਜਾਂ ਤਾਂ ਤੁਸੀਂ ਕੋਰਟ ਜਾਓ ਕਿ ਵੇਖੋ ਜੀ ਸਿਟਿੰਗ ਸੀਐਮ ਹੈ, ਤੁਸੀਂ ਹੁਣ ਇਹਨਾਂ ਨੂੰ ਅਲਾਉ ਕਰੋ ਕੇਜਰੀਵਾਲ ਸਾਹਿਬ ਨੂੰ ਕਿ ਉਹ ਆਪਣਾ ਕੰਮ ਚਲਾਉਂਦੇ ਰਹਿਣ, ਕਿਉਂਕਿ ਸੰਵਿਧਾਨ 'ਚ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਨਹੀਂ। ਜਾਂ ਤਾਂ ਹੁਣ ਅਦਾਲਤ 'ਚ ਜਾਓ, ਅਲਾਉ ਕਰਾਓ, ਤੇ ਜਾਂ ਫਿਰ ਚੁੱਪ ਕਰਕੇ ਬੈਠ ਜਾਓ। ਇਹਦਾ ਮਤਲਬ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨ ਦੀ ਲੜਾਈ। ਵੈਸੇ ਐਥਿਕਸ ਵਗੈਰਾ ਜਿਹੜੇ ਆ, ਜੋ ਉਸ ਲਿਹਾਜ਼ ਨਾਲ ਦੇਖੀਏ, ਅਡਵਾਨੀ ਤੇ ਦੋਸ਼ ਲੱਗੇ ਸਨ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ। ਫਿਰ ਇਸ ਤੋਂ ਇਲਾਵਾ ਪਵਨ ਬਾਂਸਲ ਦਾ ਭਾਂਜਾ ਫੜਿਆ ਗਿਆ ਸੀਗਾ, ਗੱਲਬਾਤ ਕਰਦਾ, ਇੱਕ ਆਡੀਓ ਹੋ ਗਈ ਸੀ ਕੈਚ, ਤਾਂ ਉਹਨੇ ਅਸਤੀਫਾ ਦੇ ਦਿੱਤਾ ਸੀ, ਰੇਲ ਮੰਤਰੀ ਸੀ। ਇਸ ਤਰ੍ਹਾਂ ਦੀਆਂ ਤੁਹਾਨੂੰ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ। ਪਰ ਉਹ ਵੀ ਦੌਰ ਯਾਦ ਕਰੋ ਕਿ ਇੰਦਰਾ ਗਾਂਧੀ ਨੇ ਇਸੇ ਤਰ੍ਹਾਂ ਜਦੋਂ ਉਹਦੀ ਚੋਣ ਅਯੋਗ ਕਰਾਰ ਦੇ ਦਿੱਤੀ ਸੀ ਤੇ ਉਸਨੇ ਅਸਤੀਫਾ ਦੇਣ ਤੋਂ ਮਨਾ ਕਰ ਦਿੱਤਾ ਸੀ, ਜਦਕਿ ਦੇਸ਼ ਜਿਹੜਾ ਫਿਰ ਐਮਰਜੈਂਸੀ ਦੇ ਰਸਤੇ ਤੁਰ ਗਿਆ ਸੀ। ਤਾਂ ਮਿਸਾਲਾਂ ਦੋਨੇ ਤਰ੍ਹਾਂ ਦੀਆਂ। ਅਰਵਿੰਦ ਕੇਜਰੀਵਾਲ ਨੇ ਵੀ ਆਖਿਆ ਕਿ ਚੱਲ ਜਿਵੇਂ ਤੂੰ ਚੱਲਦਾ ਉਵੇਂ ਚੱਲਾਂਗੀ ਜਿਗਰੀਆ ਯਾਰਾ। ਸਮਝ ਗਏ ਨਾ ਕਿ ਜੇ ਤੁਹਾਡੇ ਕੋਲ ਐਥਿਕਸ ਨਹੀਂ ਤਾਂ ਫਿਰ ਐਥਿਕਸ ਦੇ ਆਧਾਰ ਤੇ ਜਾਂ ਮੋਰਲ ਗਰਾਊਂਡ ਦੇ ਆਧਾਰ ਤੇ ਫਿਰ ਮੈਂ ਵੀ ਅਸਤੀਫਾ ਨਹੀਂ ਦਿੰਦਾ। ਤਾਂ ਕੁੱਲ ਮਿਲਾ ਕੇ ਇਹ ਰਾਜਨੀਤੀ ਦੀ ਦਲਦਲ ਹੈ, ਇਸ ਨੂੰ ਸਮਝੋ। ਇਹ ਕੋਈ ਸਧਾਰਨ ਪਰਿਸਥਿਤੀ ਨਹੀਂ ਹੈ, ਇਹ ਸਧਾਰਨ ਪਰਿਸਥਿਤੀ ਨਹੀਂ ਹੈ, ਇਹਨੂੰ ਪੈਦਾ ਕੀਤਾ ਗਿਆ, ਇਹਨੂੰ ਗੈਰ ਸਧਾਰਨ ਬਣਾਇਆ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਸੋਚ ਕੇ। ਹੁਣ ਮੈਂ ਗੱਲ ਉੱਥੇ ਖਤਮ ਕਰ ਰਿਹਾ ਜਿੱਥੋਂ ਸਟਾਰਟ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਬਹੁਤ ਹੀ ਚਲਾਕ ਸਿਆਸਤਦਾਨ ਆ। ਉਸਨੇ ਨਾ ਸਿਰਫ ਆਪਣੀ ਬ੍ਰਾਂਡਿੰਗ ਕਰ ਲਈ ਆ, ਬਲਕਿ ਇਸ ਮੁਲਕ ਦੇ ਵਿੱਚ ਇੱਕ ਮੈਸੇਜ ਦਿੱਤਾ ਹੈ
ਤੇ ਸਪਸ਼ਟ ਤੌਰ ਤੇ ਭਾਜਪਾ ਨੂੰ ਕਿਹਾ ਕਿ ਜਿਵੇਂ ਤੁਸੀਂ ਚੱਲੋਗੇ ਸਾਮ ਦਾਮ ਦੰਡ ਭੇਦ ਜੋ ਵੀ ਆ ਤਾਂ ਉਸੇ ਤਰ੍ਹਾਂ ਫਿਰ ਅਸੀਂ ਵੀ ਚੱਲੀ ਚੱਲਾਂਗੇ, ਰਾਜਨੀਤੀ 'ਚ ਜਾਇਜ਼ ਹੈ। ਤੇ ਬਾਕੀ ਤਾਂ ਲੜਾਈ ਤਾਂ ਜਿਹੜੀ ਜੇਲ੍ਹ ਦੀ ਉਹ ਤਾਂ ਬਈ ਆਪ ਹੀ ਲੜਨੀ ਪੈਂਦੀ ਹੈ। ਇੱਕ ਕਵਿਤਾ ਮੈਂ ਪੜ੍ਹੀ ਸੀਗੀ ਬਹੁਤ ਸਮਾਂ ਪਹਿਲਾਂ, ਤੇ ਉਹਦੇ ਵਿੱਚ ਨਾ ਇੱਕ ਬੰਦ 'ਚ ਉਹ ਕਹਿੰਦਾ ਹੈ ਕਵੀ, तुझे खुद ही लड़ना होगा मायूसी को दूर कर, मुश्किलों का सामना करना होगा, संघर्ष पथ पर दृढ़ता से चलना होगा, तुझे खुद ही लड़ना होगा। तो मतलब कि ये तो अरविंद केजरीवाल ਨੂੰ कैद ਤਾਂ ਆਪਣੀ ਆਪ ਹੀ ਕੱਟਣੀ ਪਊਗੀ, ਪਰ ਇਸ ਕੈਦ ਨੂੰ ਇਸ ਸਾਰੇ ਜਿੱਦਾਂ ਘਟਨਾਕ੍ਰਮ ਨੂੰ ਕਹਿ ਲਈਏ ਜਾਂ ਜੋ ਵੀ ਵਰਤਾਰਾ ਇਹਨਾਂ ਦੇ ਨਾਲ ਵਾਪਰਿਆ, ਤਾਂ ਇਸ ਨੂੰ ਅਰਵਿੰਦ ਕੇਜਰੀਵਾਲ ਨੇ ਸਿਆਸੀ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਆਪਦਾ ਮੈਂ ਅਫਸਰ ਜਿਵੇਂ ਇੱਕ ਡਾਇਲੌਗ ਚੱਲਿਆ ਸੀਗਾ, ਉਹਦੇ ਵਜੋਂ ਇਹਨੇ ਮਤਲਬ ਕਿ ਸੈੱਟ ਕਰ ਦਿੱਤਾ। ਜੀ, ਤੇ ਟਿਕਟ ਲਈ ਕਾਂਗਰਸੀ ਲੀਡਰਾਂ ਨੇ ਕਹਿੰਦੇ ਦਿੱਲੀ 'ਚ ਡੇਰਾ ਲਾਇਆ ਜੀ। ਹਾਂਜੀ, ਗੱਲ ਇਹ ਆ ਕਿ ਹੁਣ ਕੁਝ ਨੂੰ ਟਿਕਟਾਂ ਮਿਲਣਗੀਆਂ, ਕੁਝ ਨੂੰ ਗਿਟਕਾਂ ਮਿਲਣਗੀਆਂ, ਫਲ ਵੀ ਨਹੀਂ ਮਿਲਦਾ ਨਾ। ਫਲ ਤਾਂ ਹੁਣ ਜਿੱਦਾਂ ਉਹ ਨਾ ਸਰਦੂਲ ਸਿਕੰਦਰ ਦਾ ਇੱਕ ਗੀਤ ਆਇਆ ਸੀ, ਬੇਰੀਆਂ ਦੇ ਬੇਰ ਖਾਣੀਆਂ ਸਾਨੂੰ ਗਿਟਕਾਂ ਗਿਣਨ ਤੇ ਹੀ ਰੱਖਦਾ। ਤੇ ਗੱਲ ਇਹ ਆ ਕਿ ਹੁਣ ਵੀ ਜਿਹੜਾ ਬੰਦਾ ਟਿਕਟ ਦਾ ਚਾਹਵਾਨ, ਟਿਕਟ ਦੀ ਚਾਹਤ ਕਿਸ ਨੂੰ ਨਹੀਂ ਹੁੰਦੀ, ਤਾਂ ਜਿਹੜਾ ਟਿਕਟ ਦਾ ਚਾਹਵਾਨ ਹੈ ਜੇ ਉਹਨੂੰ ਨਹੀਂ ਮਿਲਦੀ ਤਾਂ ਫਿਰ ਉਹ ਗਿਟਕ ਆ, ਤੇ ਜੇ ਉਹਨੂੰ ਮਿਲਦੀ ਹੈ ਤਾਂ ਫਿਰ ਉਹਦੇ ਵਾਸਤੇ ਫਰੂਟ ਹੈ, ਫਲ ਹੈ। ਤਾਂ ਗੱਲ ਇਹ ਆ ਕਿ ਹੁਣ ਕਾਂਗਰਸੀ ਜਿਹੜੇ ਆ ਉਹ ਗਏ ਨੇ ਦਿੱਲੀ ਦੇ ਵਿੱਚ, ਜਿਹੜੇ ਸਿਟਿੰਗ MP ਆ। ਜੀ ਜੀ, ਦੋ ਚੀਜ਼ਾਂ ਹੋ ਸਕਦੀਆਂ ਇਸ ਨੂੰ ਆਪਾਂ ਜੇ ਸਮਝਣਾ ਹੋਵੇ, ਕਿਉਂਕਿ ਆਫੀਸ਼ੀਅਲੀ ਕੁਝ ਵੀ ਨਹੀਂ, ਤੁਹਾਨੂੰ ਪਤਾ ਹੈ ਇਹੋ ਜਿਹੇ ਮੌਕੇ ਤੇ ਐਲਾਨਿਆ ਜਾਂਦਾ। ਨੰਬਰ 1, ਜਾਂ ਤੇ ਇਹ ਹੋ ਸਕਦਾ ਹੈ ਕਿ ਇਹ ਜਿਹੜੇ MP ਆਪਣੇ ਵਾਸਤੇ ਟਿਕਟ ਦੀ ਡਿਮਾਂਡ ਕਰਨ, ਮੰਗ ਕਰਨ, ਜਿਹੜਾ ਕਿ ਉਹਨਾਂ ਦਾ ਅਧਿਕਾਰ ਹੈ, ਪਰ ਫੈਸਲਾ ਹਾਈ ਕਮਾਨ ਨੇ ਲੈਣਾ। ਪਰ ਮੈਂ ਤੁਹਾਨੂੰ ਜੇ ਦੱਸ ਦੇਵਾਂ, ਗੁਰਜੀਤ ਔਜਲਾ, ਡਾਕਟਰ ਅਮਰ ਸਿੰਘ ਤੇ ਇੱਕ ਅੱਧ ਨੂੰ ਹੋਰ ਛੱਡ ਕੇ ਜੀ ਬਾਕੀ ਰਿਪੀਟਡ ਬਣ ਜਾਣਗੇ, ਉਹਨਾਂ ਨੂੰ ਰਿਪੀਟ ਕੀਤਾ ਜਾਏਗਾ, ਬਹੁਤ ਔਖਾ। ਇੱਕ ਮੈਂ ਹੋਰ ਕਿਹੜਾ ਕਹਿ ਰਿਹਾ, ਵੱਧ ਤੋਂ ਵੱਧ ਤਿਵਾੜੀ ਸਾਹਿਬ ਜੀ। ਬਾਕੀਆਂ ਦਾ ਮਸਲਾ ਜਿਹੜਾ ਉਹ ਔਖਾ ਹੈ। ਔਖਾ ਇਸ ਵਾਸਤੇ ਹੈ ਪ੍ਰਵੀਨ ਜੀ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਜਿਹੜੀਆਂ ਇਹ ਕੋਈ ਵੀ ਸਿਆਸੀ ਤਨਜ਼ੀਮਾਂ ਨੇ, ਉਹ ਇੰਟਰਨਲ ਸਰਵੇ ਕਰਵਾਉਣ ਤੋਂ ਇਲਾਵਾ ਆਨਲਾਈਨ ਅੱਜ ਕੱਲ ਜਾਂ ਟੈਲੀਫੋਨਿਕ ਤਰੀਕੇ ਦੇ ਨਾਲ ਰਾਏ ਲੈ ਲੈਂਦੀਆਂ ਨੇ, ਤਾਂ ਉਹ ਸਾਫ਼ ਲੱਗ ਜਾਂਦਾ ਪਤਾ ਕਿ ਕਿਹੜਾ ਬੰਦਾ ਕਿੰਨਾ ਕੁ ਗ੍ਰਾਫ ਰੱਖਦਾ ਹੈ। ਦੂਜੀ ਚੀਜ਼ ਕਿ ਹੋ ਸਕਦਾ ਇਹ ਡਿਮਾਂਡ ਕਰਨ ਨਾ ਗਏ ਹੋਣ, ਸੋਨੀਆ ਗਾਂਧੀ ਦੇ ਨਾਲ ਤਸਵੀਰ ਆਈ ਹੈ ਸਭ, ਹੋ ਸਕਦਾ ਸੋਨੀਆ ਗਾਂਧੀ ਜੀ ਨੇ ਬੁਲਾਇਆ ਹੋਵੇ ਕਿ ਵੇਖੋ ਗੱਲ ਇਹ ਹੈ ਕਿ ਪਾਰਟੀ ਨੇ ਤੁਹਾਨੂੰ ਇਹਨਾਂ ਦਿੱਤਾ, ਹੁਣ ਜਿਹਦੀ ਟਿਕਟ ਕੱਟੀ ਜਾਊਗੀ ਵੀਰ ਬਣ ਕੇ ਪ੍ਰਵਾਨ ਕਰੇ ਫੈਸਲਾ, ਪਾਰਟੀ ਹਿੱਤ ਵਾਸਤੇ, ਤੁਹਾਡੇ ਹਿੱਤ ਵਾਸਤੇ ਵੀ ਅਗਲੀ ਵਾਰ ਮੌਕਾ ਮਿਲ ਜਾਏਗਾ। ਤਾਂ ਕਹਿਣ ਦਾ ਮਤਲਬ ਕਿ ਦੋਵਾਂ ਚੋਂ ਇੱਕ ਚੀਜ਼ ਹੈ, ਹੋ ਸਕਦਾ ਇਹ ਆਪ ਗਏ ਹੋਣ, ਹੋ ਸਕਦਾ ਅਗਲਿਆਂ ਬੁਲਾਇਆ ਹੋ, ਪਰ ਇਹ ਸਾਫ਼ ਹੈ। ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੱਤੀ ਆ ਕਿ ਕੁਝ ਇਹਨਾਂ ਦੇ ਜਿਹੜੇ ਸਿਟਿੰਗ MP ਆ ਕਾਂਗਰਸ ਦੇ, ਉਹਨਾਂ ਦੀ ਟਿਕਟ ਕੱਟਣੀ ਲਗਭਗ ਤੈਅ ਆ, ਤੇ ਸਭ ਤੋਂ ਖਤਰੇ ਦੇ ਨਿਸ਼ਾਨ 'ਚ ਮੁਹੰਮਦ ਸਦੀਕ ਜੇ, ਅੱਛਾ, ਬੱਗੀ ਤਿੱਤਰੀ ਕਮਾਦੋਂ ਨਿਕਲੀ, ਇਹਨਾਂ ਦਾ ਗਾਣਾ ਸੀ, ਤੇ ਇਹਨਾਂ ਦੀ ਬੱਗੀ ਤਿੱਤਰੀ ਐਤਕੀ ਨਹੀਂ ਨਿਕਲ ਦਿੰਦੇ, ਬਹੁਤ ਔਖਾ। ਸੋ ਇਸ ਵਾਸਤੇ ਤਾਂ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ। ਬਾਕੀ ਜਿਵੇਂ ਆਪਾਂ ਗੱਲ ਕੀਤੀ ਹੈ ਸ਼ੁਰੂਆਤ 'ਚ ਕਿ ਚਾਹਤ ਤਾਂ ਹਰੇਕ ਨੂੰ ਹੁੰਦੀ, ਤੇ ਚਾਹਤ ਦਾ ਜਿਹੜਾ ਨਾ ਬੜਾ ਖੂਬਸੂਰਤ ਕਿਸੇ ਨੇ ਨਾ कह लो कि दार्शनिक तरीके नाल कहा सी कि तुम बहती पानी सी है, तू बहते पानी सी है, हर शक्ल में डल जाती है, मैं रेत सा हूं, मुझसे कच्चे घर भी नहीं बनते। तो कई बार उम्मीद इस तरह की होंदी है, बाकी उम्मीद लाउण च कोई हर्ज नहीं होंदी, हर्ज नहीं हुंदा। इन्हां ने उम्मीद लाई हुई है, तो उम्मीद वजों कुछ जिहड़े कामकार कर रहे हैं ਤੇ ਕੁਝ ਹੱਥ ਪੱਲਾ ਮਾਰ ਰਹੇ ਆ, ਕੁਝ ਮਾਯੂਸ ਆ, ਤਾਂ ਸਾਰੇ ਹੀ ਆਪਦੀ ਟਿਕਟ ਵਾਸਤੇ ਇੰਤਜ਼ਾਮ ਕਰ ਰਹੇ ਜੀ ਜੀ। ਅਕਾਲੀ ਦਲ ਮਿੰਟੂ ਜੀ ਕਹਿੰਦੇ ਸੈਕੂਲਰ ਹੋਣ ਵੱਲ ਚੱਲ ਪਿਆ ਜੀ। ਦੇਖੋ ਸੈਕੂਲਰ ਤਾਂ ਹੋ ਗਿਆ ਸਮੇਂ, ਜਦੋਂ ਪੰਥਕ ਤੋਂ ਪੰਜਾਬੀ ਪਾਰਟੀ ਐਲਾਨੀ ਮੋਗਾ ਜਿਹੜੀ ਕਾਨਫਰੰਸ ਸੀਗੀ, ਤੁਹਾਨੂੰ ਪਤਾ ਹੀ ਆ ਉਹ ਇੱਕ ਐਲਾਨੀਆਂ ਇਹਨਾਂ ਦਾ ਸ਼ਿਫਟ ਸੀਗਾ। ਹੁਣ ਇਹ ਤੇ ਅਖਬਾਰੀ ਗੱਲਾਂ ਹੁੰਦੀਆਂ ਨੇ ਕਿ ਦੇਖੋ ਜੀ ਮੌਕੇ ਤੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ। ਗੱਲ ਇਹ ਹੈ ਕਿ ਹੁਣ ਕੁਝ ਅਖਬਾਰ ਜਿਹੜੇ ਆ ਜਾਂ ਜਿਹੜੇ ਵਿਸ਼ਲੇਸ਼ਕ ਉਹ ਕਹਿ ਰਹੇ ਆ ਕਿ
ਹਿੰਦੂ ਚਿਹਰੇ ਦੇ ਸਕਦੇ ਆ ਵਗੈਰਾ ਵਗੈਰਾ। ਮਤਲਬ ਕਿ ਹੁਣ ਦੇਖੋ ਉਹ ਤਾਂ ਮੰਗ ਹੀ ਹੈ ਨਾ, ਜਿਵੇਂ ਹੁਣ ਅਨਿਲ ਜੋਸ਼ੀ ਆਇਆ ਸੀਗਾ ਭਾਜਪਾ ਚੋਂ, ਹਾਲਾਂਕਿ ਤੁਹਾਨੂੰ ਪਤਾ ਉਹ ਕਿੰਨਾ ਇੱਟ, ਜਿਵੇਂ ਕਹੀਏ ਨਾ ਵੀ ਇੱਟ ਕੁੱਤੇ ਦਾ ਵੈਰ ਵੀ ਪੈ ਗਿਆ ਸੀਗਾ, ਪੰਜਾਬੀ ਚ ਆਪਾਂ ਕਹਿੰਦੇ ਹੁੰਦੇ ਆ ਉਸ ਟਾਈਮ, ਕਿਉਂਕਿ ਜੋਸ਼ੀ ਦੇ ਭਰਾ ਨੂੰ ਕਾਲੀ ਸਰਕਾਰ ਦੇ ਵਿੱਚ ਹੀ ਕਾਲੀਆਂ ਵੱਲੋਂ ਕੁੱਟਿਆ ਗਿਆ ਸੀ, ਯਾਦ ਹੋਣਾ ਤੁਹਾਨੂੰ, ਤੇ ਬੜੀ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਹੋਈ, ਬਿਆਨਬਾਜ਼ੀ ਹੋਈ। ਚਲੋ ਖੈਰ, ਫਿਰ ਵਕਤ ਦਾ ਪਹੀਆ ਘੁੰਮਿਆ ਤੇ ਜੋਸ਼ੀ ਵਾਪਸ ਆ ਗਏ। ਹੁਣ ਜੋਸ਼ੀ ਸਾਹਿਬ ਜਿਹੜੇ ਆ ਉਹ ਅੰਮ੍ਰਿਤਸਰ ਦੇ ਵਿੱਚ ਕਿਹੜਾ ਹੋ ਸਕਦੇ, ਕਿਉਂਕਿ ਉਹਨਾਂ ਨੂੰ ਥਾਪੜਾ ਮਿਲ ਗਈ, ਉਹ ਸਵੇਰ ਦੀ ਸੈਰ ਤੇ ਨਿਕਲਣ ਲੱਗ ਪਏ ਨੇ। ਦੂਜੇ ਪਾਸੇ ਜੇ ਦੇਖੀਏ ਤਾਂ ਕੁਝ ਚਿਹਰੇ ਜਿੱਦਾਂ ਹੁਣ, ਕਿਉਂਕਿ 13 ਦੇ 13 ਚਿਹਰੇ ਦੇਣੇ ਆ, ਹੁਸ਼ਿਆਰਪੁਰ ਆ, ਉੱਥੇ ਵੀ ਤੁਹਾਨੂੰ ਹਿੰਦੂ ਚਿਹਰਾ ਦੇਣਾ ਪਵੇਗਾ। ਈਵਨ ਦੈਟ ਜੇ ਤੁਸੀਂ ਸ੍ਰੀ ਅਨੰਦਪੁਰ ਸਾਹਿਬ, ਆਪਾਂ ਖਾਲਸੇ ਦੀ ਧਰਤੀ ਕਹਿੰਦੇ ਆ, ਜੇ ਤੁਸੀਂ ਉੱਥੇ ਦੀ ਡੈਮੋਗ੍ਰਾਫੀ ਦੇਖੋਗੇ ਨਾ, ਉੱਥੇ ਵੀ ਹਿੰਦੂ ਵੋਟ ਬਹੁਤ ਜ਼ਿਆਦਾ ਹੈ। ਇਹੀ ਕਾਰਨ ਸੀ ਕਿ ਮਨੀਸ਼ ਤਿਵਾੜੀ ਉੱਥੋਂ ਜਿੱਤ ਜਾਂਦੇ, ਅੰਬਿਕਾ ਸੋਨੀ ਉੱਥੋਂ ਜਿੱਤ ਜਾਂਦੇ। ਸੋ ਇਸ ਵਾਸਤੇ ਮਤਲਬ ਕਿ ਇਹ ਆ ਕਿ ਉਹ ਫਿਰ ਤੁਹਾਨੂੰ ਪਤਾ ਜਿਹੜੇ ਵਿਸ਼ਲੇਸ਼ਕ ਲੋਕ ਨੇ ਜਾਂ ਅਖਬਾਰਾਂ 'ਚ ਕਿ ਜੀ ਸੈਕੂਲਰ ਹੋ ਰਹੇ ਆ, ਸੈਕੂਲਰ ਇਹ ਲੋੜ ਅਨੁਸਾਰ ਹੋ ਜਾਂਦੇ ਨੇ ਅਕਾਲੀ, ਤਾਂ ਉਹਦੇ ਵਿੱਚ ਇਹੋ ਹੀ ਆ ਕਿ ਕੁਝ ਮਤਲਬ ਕਿ ਸੀਟਾਂ ਐਸੀਆਂ ਨੇ ਜਿਨ੍ਹਾਂ ਤੇ ਇਹਨਾਂ ਨੂੰ ਹਿੰਦੂ ਚਿਹਰੇ ਜਿਹੜੇ ਉਹ ਦੇਣੇ ਪੈਣਗੇ। ਬਾਕੀ ਅੜਫਸ ਸ੍ਰੀ ਅਨੰਦਪੁਰ ਸਾਹਿਬ ਤੇ ਤਾਂ ਹੋ ਗਈ ਇਹਨਾਂ ਦੇ ਦੋ ਵੱਡੇ ਲੀਡਰਾਂ ਦੀ, ਹੁਣ ਮੈਂ ਚਲੋ ਨਾਂ ਤੇ ਨਹੀਂ ਲੈਂਦਾ, ਦੋ ਲੀਡਰਾਂ ਦੀ ਬਹੁਤ ਅੜਫਸ ਹੋ ਗਈ, ਉਹ ਕਹਿੰਦਾ ਮੈਂ ਲੈਣੀ ਆ ਟਿਕਟ, ਮੈਂ ਲੈਣੀ। ਫਿਰ ਇੱਕ ਸੀ ਦੋਵਾਂ ਚੋਂ ਜਿਹੜਾ ਉਹਦਾ ਭਾਣਜਾ ਭਾਜਪਾ ਜੁਆਇਨ ਕਰ ਜਾਂਦਾ, ਤੇ ਕਮਾਲ ਦੀ ਗੱਲ ਹੈ ਕਿ ਕੱਲ ਦੱਸਦੇ ਆ ਕਿ ਸਹਿਮਤੀ ਹੋ ਗਈ ਆ ਕਿ ਚੱਲ ਤੈਨੂੰ ਟਿਕਟ ਦੇ ਦਿੰਦੇ ਆ। ਇਹ ਵੀ ਕਮਾਲ ਦੀ ਗੱਲ ਹੈ। ਤਾਂ ਮਤਲਬ ਕਿ ਇੱਕ ਚੀਜ਼ ਵੈਸੇ ਨਾ, ਚਲੋ ਜਿਹੜੀ ਗੱਲ ਵੇਖਣ ਵਾਲੀ ਆ ਕਿ ਉਹ ਤਾਂ ਸੈਕੂਲਰ ਹੋਣ ਦੀ ਗੱਲ ਕਿੰਨੀ ਕੁ ਕਰਦੇ ਆ, ਕਿੰਨਾ ਕੁ ਪੰਥਕ ਏਜੰਡਾ ਜਿਹੜਾ ਅੱਗੇ ਚੱਲਦਾ, ਉਸ ਤੋਂ ਬਾਅਦ ਦੀ ਗੱਲ ਹੈ। ਮੈਂ ਇੱਕ ਚੀਜ਼ ਦੇਖੀ ਆ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਸੁਣ ਰਹੇ ਆ ਜੀ। ਲੀਡਰ ਜਿਹੜੇ ਹੁੰਦੇ ਆ ਨਾ, ਲੀਡਰ ਦਾ ਕੰਮ, ਜੇ ਆਪਾਂ ਲੀਡਰ ਦੀ ਅਸਲੀ ਪਰਿਭਾਸ਼ਾ ਜਿਹੜੀ ਸਮਝਣੀ ਹੋਵੇ ਤਾਂ ਮੈਨੂੰ ਨਾ ਇੱਕ ਬਹੁਤ ਵਧੀਆ, ਮੈਂ ਕਿਤਾਬ ਚੋਂ ਪੜ੍ਹਿਆ ਸੀਗਾ, ਮੈਂ ਪੜ੍ਹ ਰਿਹਾ ਸੀਗਾ ਅੱਜ ਕੱਲ, ਤੁਹਾਨੂੰ ਪਤਾ ਸੁਖਪਾਲ ਸਿੰਘ ਖਹਿਰਾ ਵੀ ਮੰਡੇਲਾ ਨੂੰ ਪੜ੍ਹ ਰਿਹਾ, ਤਾਂ ਨੈਲਸਨ ਮੰਡੇਲਾ ਦੀ ਨਾ ਇੱਕ ਲਿਖਤ 'ਚ ਜ਼ਿਕਰ ਆਉਂਦਾ ਜੀ। ਮੰਡੇਲਾ ਕਹਿੰਦਾ ਆ ਕਿ ਲੀਡਰ ਉਹੀ ਹੁੰਦਾ ਜੋ ਪਿੱਛੇ ਤੋਂ ਲੀਡ ਕਰੇ, ਪਿੱਛੇ ਰਹਿ ਕੇ, ਤਾਂ ਯਾਨੀ ਦੂਸਰਿਆਂ ਨੂੰ ਅਹਿਸਾਸ ਹੋਵੇ ਕਿ ਉਹੀ ਅਗਲੇਰੇ ਲੀਡਰ ਨੇ, ਅਗਲੇ ਯਾਨੀ ਤੁਹਾਡੇ ਵਰਕਰ ਨੂੰ, ਤੁਹਾਡੇ ਜਿਹੜੇ ਛੋਟੇ ਲੀਡਰ ਆ, ਤੁਹਾਡੇ ਤੋਂ ਛੋਟੇ ਅਹੁਦੇਦਾਰ ਆ, ਉਹਨਾਂ ਨੂੰ ਇਹ ਲੱਗੇ ਕਿ ਹਾਂ ਬਈ ਮਤਲਬ ਕਿ ਅਸੀਂ ਅੱਗੇ, ਤਾਂ ਜ਼ਿੰਮੇਵਾਰੀ ਵੀ ਉਸ ਹਿਸਾਬ ਨਾਲ ਹੀ ਨਿਭਾਉਣਗੇ ਕਿ ਹਾਂ ਯਾਰ ਸਾਡੀ ਜ਼ਿੰਮੇਵਾਰੀ ਵੱਡੀ। ਤਾਂ ਐਤਕੀ ਇੱਕ ਚੀਜ਼ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਸੁਖਬੀਰ ਸਿੰਘ ਬਾਦਲ ਆਪਦੇ ਸਾਥੀਆਂ ਨੂੰ ਸੁਣ ਰਹੇ ਜੀ, ਔਰ ਮਾਨ ਸਾਹਿਬ ਬਿਲਕੁਲ ਉਲਟੇ ਉਹ ਸੁਣਾ ਰਹੇ ਆ। ਇਹੀ ਹੁੰਦਾ, ਸੁਖਬੀਰ ਸਿੰਘ ਬਾਦਲ ਦਾ ਪਤਨ ਜਦੋਂ ਹੋਇਆ ਸਿਆਸਤ 'ਚ, ਉਹਨਾਂ ਨੇ ਫਿਰ ਉਦੋਂ ਸੁਣਿਆ ਨਹੀਂ ਕਿਸੇ, ਸੁਣਾਇਆ ਥੋਪੇ ਫੈਸਲੇ। ਅੱਜ ਦੀ ਘੜੀ ਉਹ ਸੁਣ ਰਹੇ ਆ। ਜਦੋਂ ਲੀਡਰ ਇਹੋ ਜਿਹੀ ਸਮਝ ਡਿਵੈਲਪ ਕਰਦਾ ਹੈ ਨਾ, ਚਲੋ ਅੱਜ ਨਹੀਂ ਕੱਲ ਉਹ ਉਹਨਾਂ ਚੀਜ਼ਾਂ ਦਾ ਫਾਇਦਾ ਵੀ ਮਿਲਦਾ ਹੈ। ਸੋ ਇਹ ਘੱਟੋ ਘੱਟ ਮੈਂ ਕਹਿ ਸਕਦਾ, ਉਹ ਕਿੰਨੇ ਕੁ ਸੈਕੂਲਰ ਹੁੰਦੇ ਆ, ਕਿੰਨੇ ਕੁ ਪੰਥਕ ਰਹਿੰਦੇ ਆ, ਉਹ ਤਾਂ ਭਾਈ ਤੁਸੀਂ ਆਪੇ ਤੈਅ ਕਰ ਲਿਓ। ਬਟ ਇਹ ਚੀਜ਼ ਮੈਂ ਕਹਿ ਸਕਦਾ, ਮੇਰੀ ਆਪਣੀ ਜਿਹੜੀ ਇੱਥੇ ਜਿੰਨੀ ਕੁ ਜਾਣਕਾਰੀ ਆ, ਸੂਝਾ ਬੂਝਾ ਹੈਗੀ ਆ, ਉਹਦੇ ਅਨੁਸਾਰ ਮੈਨੂੰ ਐਂ ਲੱਗਦਾ ਕਿ ਘੱਟੋ ਘੱਟ ਇਹਨਾਂ ਨੇ ਸੁਣਨਾ ਸਟਾਰਟ ਕਰ ਦਿੱਤਾ ਲੀਡਰਾਂ ਕਿ ਹਾਂ ਭਾਈ ਇੱਥੇ ਆ ਕਰਨਾ ਚਾਹੀਦਾ, ਨਹੀਂ ਤੇ ਅੱਗੇ ਸੁਣਨ ਵਾਸਤੇ ਤਿਆਰ ਨਹੀਂ ਜੀ। ਤੇ ਰਵਨੀਤ ਬਿੱਟੂ ਦਾ ਚੰਨੀ ਤੇ ਕਹਿੰਦੇ ਗੰਢੇ ਗਾਲਣ ਦਾ ਦੋਸ਼ ਹੈ ਜੀ। ਰਵਨੀਤ ਬਿੱਟੂ ਦਾ ਗੰਢੇ ਗਾਲਣ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਕਿਸੇ ਬੰਦੇ ਨੇ ਬਿਲਕੁਲ ਬਣਦਾ ਕੰਮ ਕਿਸੇ ਦਾ ਖਰਾਬ ਕਰ ਦਿੱਤਾ, ਉਹ ਕਹਿੰਦਾ ਕਿ ਮੇਰੇ ਤੇ ਗੰਢੇ ਗਾਲ ਦਿੱਤੇ ਨੇ ਫਲਾਣੇ ਨੂੰ ਜੀ। ਗੱਲ ਇਹ ਹੈ ਕਿ ਰਵਨੀਤ ਬਿੱਟੂ ਨੇ ਦੋ ਦਾਅਵੇ ਕੀਤੇ ਨੇ ਅੱਜ ਬੰਦੇ। ਠੀਕ ਹੈ ਜੀ। ਰਵਨੀਤ ਬਿੱਟੂ ਨੇ ਇੱਕ ਤੇ ਆਖਿਆ ਕਿ ਜੋ ਪੀਐਮ ਦਾ ਵਿਰੋਧ ਹੋਇਆ ਸੀਗਾ ਪਿਆਰਿਆਣਾ ਕੋਲ, ਹਾਂਜੀ, ਤੇ ਉਦੋਂ ਸ਼ਾਇਦ ਤੁਸੀਂ ਇੱਧਰ ਹੀ ਸੀਗੇ ਪੰਜਾਬ 'ਚ, ਤਾਂ ਉਸ ਵੇਲੇ ਇਹ ਜਿਹੜੇ 15-20 ਬੰਦੇ ਆਂਦਾ ਆ ਕਿ ਚੰਨੀ ਨੇ ਕੱਲੇ ਸਨ। ਅੱਛਾ। ਤੇ ਦੂਜੀ ਗੱਲ ਉਹ ਕਹਿੰਦੇ ਕਿ ਉਸ ਦਿਨ ਨਰਿੰਦਰ ਮੋਦੀ ਨੇ
ਪੰਜਾਬ ਨੂੰ ਸਪੈਸ਼ਲ ਸਟੇਟਸ ਦੇ ਜਾਣਾ ਸੀ। ਠੀਕ ਹੈ। ਹੁਣ ਦੇਖੋ, ਕੋਈ ਵੀ ਲੀਡਰ ਆ ਜਿਹੜਾ ਸਿਟਿੰਗ ਐਮਪੀ ਆ, ਜੋ ਕਹਿ ਲਓ ਕਿ ਇਸ ਤਰ੍ਹਾਂ ਦਾ ਕੰਮ ਰੱਖਦਾ ਹੈ, ਅਸੀਂ ਉਹਦੇ ਦਾਅਵੇ ਨੂੰ ਇੱਕ ਵੱਡਿਓ ਖਾਰਜ ਤੇ ਨਹੀਂ ਕਰ ਸਕਦੇ। ਦਾਅਵਾ ਤਾਂ ਉਹਦਾ ਦਾਅਵਾ ਰਹੇ। ਅਸੀਂ ਉਹਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੇ ਕਿ ਭਾਈ ਸਾਹਿਬ, ਜੇ ਤੂੰ ਇਹ ਕਹਿ ਰਿਹਾ ਨਾ ਕਿ ਚੰਨੀ ਇਸ ਸਾਰੇ ਮਾਮਲੇ ਦਾ ਸਾਜ਼ਿਸ਼ ਘਾੜਾ ਜਾਂ ਕੁਝ ਵੀ, ਤਾਂ ਫਿਰ ਤੂੰ ਸੁਪਰੀਮ ਕੋਰਟ ਜਾਂ ਕਮੇਟੀ ਦੀ ਜਾਂਚ ਤੇ ਸਵਾਲ ਕਰ ਰਿਹਾ ਬਿੱਟੂ। ਸੁਪਰੀਮ ਕੋਰਟ ਦੀ ਨਿਗਰਾਨੀ ਚ ਕਮੇਟੀ ਬਣੀ, ਉਹਨੇ ਨਿਸ਼ਾਨਦੇਹੀ ਕੀਤੀ ਕਿ ਫਲਾਣਾ ਫਲਾਣਾ ਅਫਸਰ ਜ਼ਿੰਮੇਵਾਰ, ਉਹਦੇ ਚ ਚੱਟੋਪਾਧਿਆਏ ਦਾ ਨਾਮ ਵੀ ਆ, ਤੁਹਾਨੂੰ ਯਾਦ ਹੋਣਾ, ਇੰਦਰਵੀਰ ਦਾ ਵੀ ਨਾਮ ਆ ਅਫਸਰ ਦਾ, ਪੁਲਿਸ ਅਫਸਰ ਦਾ, ਉਹਨਾਂ ਦੀ ਨਿਸ਼ਾਨਦੇਹੀ ਹੋਈ ਆ। ਤੇ ਕੀ ਚੰਨੀ ਦੇ ਨਾਲ ਸੁਪਰੀਮ ਕੋਰਟ ਦੀ ਕਮੇਟੀ ਵੀ ਰਲੀ ਹੋਈ? ਹੁਣ ਆ ਜਾਓ ਦੂਜੀ ਗੱਲ ਤੇ, ਸਪੈਸ਼ਲ ਸਟੇਟਸ ਪੰਜਾਬ ਨੂੰ ਦਿੱਤਾ ਜਾ ਸਕਦਾ ਪ੍ਰਵੀਨ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਚੁਟਕੀ ਦਾ ਕੰਮ ਹੈ। 11 ਰਾਜਾਂ ਨੂੰ ਸਪੈਸ਼ਲ ਸਟੇਟਸ ਹਾਸਲ ਹੈ। ਆ ਜਿਹੜਾ ਤੁਸੀਂ ਕਹਿੰਦੇ ਨਾ ਕਿ ਜੀ ਹਿਮਾਚਲ ਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਫਲਾ ਫਲਾ ਫਲਾ, ਇਹ ਸਪੈਸ਼ਲ ਸਟੇਟਸ ਦੀਆਂ ਗੱਲਾਂ ਹੁੰਦੀਆਂ। ਇੰਡੀਆ ਦੇ ਵਿੱਚ ਸਪੈਸ਼ਲ ਸਟੇਟਸ ਤਾਂ ਮਿਲਦਾ ਹੈ ਕਿ ਕਿਸ ਰਾਜ ਦੇ ਕੋਲ ਬਈ ਭੂਗੋਲਿਕ ਤੌਰ ਤੇ ਕੀ ਐਡਵਾਂਟੇਜ ਹੈ, ਕੀ ਡਿਸਐਡਵਾਂਟੇਜ ਹੈ। ਆਰਥਿਕ ਤੌਰ ਤੇ ਵੀ ਮਿਲ ਜਾਂਦਾ ਤੇ ਸਰਹੱਦ ਤੌਰ ਤੇ ਵੀ ਮਿਲ ਜਾਂਦਾ। ਤਾਂ ਮਤਲਬ ਕਿ ਸਪੈਸ਼ਲ ਸਟੇਟਸ ਜੇ ਉਹਨਾਂ ਨੇ ਦੇਣਾ ਸੀ, ਚਲੋ ਉਦੋਂ ਗੁੱਸੇ ਰਾਜੀ ਹੋ ਕੇ ਇੱਥੋਂ ਨਿਕਲ ਗਏ ਮੋਦੀ ਸਾਹਿਬ, ਤੇ 2 ਸਾਲ ਹੋ ਗਏ, 3 ਸਾਲ ਹੋ ਗਏ, ਕਿ ਹੁਣ ਨਹੀਂ ਉਹ ਦੇ ਸਕਦੇ ਜਾਂ ਦੇ ਸਕਦੇ ਸੀ ਜੀ, ਫਿਰ ਐਲਾਨ ਕਰ ਦਿੰਦੇ। ਤੇ ਇਹ ਗੱਲ ਕਿਸੇ ਹੋਰ ਲੀਡਰ ਨੇ ਅੱਜ ਤੱਕ ਕਿਉਂ ਨਹੀਂ ਕਹੀ? ਤਾਂ ਮਤਲਬ ਕਿ ਜਿਹੜਾ ਇੱਕ ਦਾਅਵਾ ਇਹਨਾਂ ਦਾ, ਉਹਦੇ ਤੇ ਸਵਾਲ ਹੈ ਮੇਰਾ। ਪਰ ਦੂਸਰੇ ਤੇ ਇਹ ਆ ਕਿ ਜੇ ਬਿੱਟੂ ਜੀ ਇਸ ਤਰ੍ਹਾਂ ਸੀ ਤਾਂ ਹੁਣ ਹੀ ਮਨਾ ਲਿਓ, ਹੁਣ ਹੀ ਮਨਾ ਲਿਓ। ਹੁਣ ਤਾਂ ਤੁਸੀਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲੱਗ ਗਏ ਹੋ ਜੀ। ਹੁਣ ਉਹ ਚਲੋ ਤੁਹਾਡੀ ਧਾਰਮਿਕ ਆਜ਼ਾਦੀ ਹੈ, ਜੋ ਮਰਜ਼ੀ ਕਰੋ। ਹੁਣ ਤੁਸੀਂ ਇਹਨਾਂ ਦੇ ਗੁਣਗਾਨ ਕਰਨ ਲੱਗ ਪਏ। ਪਹਿਲਾਂ ਆਰਐਸਐਸ ਨੂੰ ਤੁਸੀਂ ਬੜਾ ਨਿੰਦਦੇ ਸੀ, ਗਰੇਵਾਲ ਹੋਰਾਂ ਨੂੰ ਜੁੱਤੀਆਂ ਮਾਰਨ ਤੱਕ ਦੀ ਗੱਲ ਕਰਦੇ ਸੀ। ਤਾਂ ਹੁਣ ਚਲੋ ਤੁਸੀਂ ਸਪੈਸ਼ਲ ਸਟੇਟਸ ਦਵਾ ਦੇਣਾ, ਕਿਉਂਕਿ ਤੁਹਾਡੀ ਨਜ਼ਰ ਦੇ ਵਿੱਚ ਮੋਦੀ ਸਾਹਿਬ ਤੇ ਫੇਰ ਆ ਰਹੇ, ਫੇਰ ਦਵਾ ਦਿਓ। ਕਿਹੜਾ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਏ ਨੇ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਗੱਲ ਕਰੀਏ ਵਾਟਰ ਕੈਨਨ ਵਾਲੇ ਨਵਦੀਪ ਲਈ ਹੁਣ ਮੋਰਚਾ ਲੱਗਿਆ ਜੀ। ਪਿਛਲੇ ਦਿਨੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜੀ। ਹਾਂਜੀ, ਦੇਖੋ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਸੰਗਠਨਾਂ ਵੱਲੋਂ, ਕਿਉਂਕਿ ਉਹਦੇ ਪਿਤਾ ਨੇ ਇਹ ਗੱਲ ਆਖੀ ਹੈ ਕਿ ਭਾਈ ਇਹ 40 ਕਰੋੜ ਦਾ ਮਾਲਕ ਹੈ, 40 ਕਿੱਲੇ ਆਉਂਦੇ ਇਹਨੂੰ, ਕੋਈ ਚੱਕਰ ਨਹੀਂ ਹੈਗਾ, ਇਹ ਬੈਠਾ ਰਹੂਗਾ ਜੇਲ੍ਹ ਦੇ ਵਿੱਚ, ਕੋਈ ਦਿੱਕਤ ਨਹੀਂ, ਅਸੀਂ ਜ਼ਮਾਨਤ ਨਹੀਂ ਕਰਵਾਉਣੀ। ਵੀ 1 ਕਿੱਲੇ ਦਾ ਕਰੋੜ ਰੁਪਈਆ ਰੇਟ ਆ। ਜੈ ਸਿੰਘ ਜਲਵੇੜਾ ਦੇ ਪਿਓ ਦਾ ਨਾਮ ਆ, ਨਵਦੀਪ ਦੇ ਪਿਤਾ ਦਾ। ਉਹ ਕਹਿੰਦੇ ਨਹੀਂ ਜ਼ਮਾਨਤ ਕਰਾਉਣੀ, ਚਾਹੇ ਸਾਰੀ ਉਮਰ ਜੇਲ੍ਹ 'ਚ ਰਹਿਣਾ ਪਵੇ। ਜੇ ਛਡਾਉਣਾ ਹੈ ਤਾਂ ਬਿਨਾਂ ਜ਼ਮਾਨਤ ਤੋਂ ਛਡਾਉਣਾ ਹੀ ਹੁੰਦੇ ਆ ਸਟੈਂਡ। ਸਰਕਾਰ ਸੋਚ ਲਵੇ ਆਖਰ ਕਦੋਂ ਤੱਕ ਇਹਨੂੰ ਜੇਲ੍ਹ 'ਚ ਰੱਖਣਾ। ਤੇ ਵਿਦੇਸ਼ੀ ਫੰਡਿੰਗ ਦੇ ਮਾਮਲੇ 'ਚ ਕਿਹਾ, ਉਹਨੇ ਆਖਿਆ 40 ਕਰੋੜ ਦਾ ਮਾਲਕ ਹੈ, 40 ਕਿੱਲੇ ਝੋਟੇ ਦੇ ਸਿਰ ਵਰਗੇ। ਕਿਹੜੀ ਵਿਦੇਸ਼ੀ ਫੰਡਿੰਗ? ਪਰ ਨਵਦੀਪ ਨੂੰ ਮੈਂ ਸਮਝਦਾ ਕਿ ਬਹੁਤ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ। ਚਲੋ ਦੂਜੇ ਕੇਸ ਆਮ ਲੱਗਦੇ ਹੀ ਹੁੰਦੇ ਕਿਸਾਨ ਆਗੂਆਂ ਤੇ ਆ ਜਿਹੜਾ ਵਿਦੇਸ਼ ਫੰਡਿੰਗ ਵਾਲਾ, ਜਿਸ ਤਰ੍ਹਾਂ ਉਹਨੂੰ ਅੱਤਵਾਦੀਆਂ ਨੂੰ ਪੇਸ਼ ਕੀਤਾ ਗਿਆ, ਮਾੜੀ ਗੱਲ ਹੈ। ਪਰ ਹੁਣ ਮੈਂ ਉਦੋਂ ਵੀ ਕਿਹਾ ਸੀ, ਸ਼ਾਇਦ ਜਿੱਦਣ ਗ੍ਰਿਫਤਾਰ ਹੋਇਆ, ਇਹਨੂੰ ਚੱਕਿਆ ਉੱਥੋਂ ਮੋਹਾਲੀ ਤੋਂ, ਤੇ ਹੁਣ ਦੇਖਣਾ ਹੋਏਗਾ ਕਿ ਇਹਦੇ ਪਿੱਛੇ ਕਿੰਨਾ ਸਟੈਂਡ ਲਿਆ ਜਾਂਦਾ, ਕਿਉਂਕਿ ਇਹ ਹਰੇਕ ਵਾਰੀ ਅੱਗੇ ਹੁੰਦਾ ਹੁੰਦਾ। ਮੈਂ ਜਿੰਨਾ ਵੀ ਵੇਖਿਆ, ਮੈਨੂੰ ਜਾਤੀ ਤੌਰ ਤੇ ਵੀ ਜਾਣਦਾ, ਮੈਂ ਨਿੱਜੀ ਤੌਰ ਤੇ ਵੀ ਜਾਣਦਾ ਜੀ। ਤੇ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਬਈ ਇਹ ਬੰਦਾ ਜਿਹੜਾ ਹਮੇਸ਼ਾ ਡੈਡੀਕੇਟਡ ਨਜ਼ਰ ਆਇਆ ਤੁਹਾਨੂੰ ਹਰੇਕ ਅੰਦੋਲਨ 'ਚ, ਤਾਂ ਇਹਦੇ ਪਿੱਛੇ ਇਹ ਆਪਦੇ ਵਖਰੇਵੇਂ ਭੁੱਲ ਕੇ, ਕਿਉਂਕਿ ਚੜੂਨੀ ਜਥੇਬੰਦੀ ਵੀ ਟੁੱਟ ਗਈ, ਹਰਿਆਣੇ ਦੇ ਲੀਡਰ ਵੀ ਆਪਣੇ ਲੀਡਰਾਂ ਵਾਂਗੂ ਪਾੜ ਗਏ ਆਪਸ ਦੇ ਵਿੱਚ, ਤਾਂ ਹੁਣ ਇਹ ਐਲਾਨ ਕਰ ਦਿੱਤਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ, ਸੰਯੁਕਤ ਕਿਸਾਨ ਮੋਰਚਾ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ, ਕਿ 7 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਜਿਹੜਾ ਉਹ ਫੂਕਿਆ ਜਾਏਗਾ। ਤੇ 9 ਅਪ੍ਰੈਲ ਨੂੰ ਸ਼ੰਭੂ ਬਾਰਡਰ ਦੇ ਕੋਲ ਰੇਲਵੇ ਟਰੈਕ ਨੂੰ ਅਨਿਸ਼ਚਿਤ ਕਾਲ ਵਾਸਤੇ, ਯਾਨੀ ਅਣਮਿੱਥੇ ਸਮੇਂ ਵਾਸਤੇ ਜਾਮ ਕਰਨ ਦੀ ਜਿਹੜੀ ਉਹ ਚੇਤਾਵਨੀ ਦੇ ਦਿੱਤੀ ਜੀ। ਤੇ ਡਾਂਸਰ ਦਾ ਮਾਮਲਾ ਹੁਣ ਕਹਿੰਦੇ ਮਹਿਲਾ ਕਮਿਸ਼ਨ ਕੋਲੇ ਪਹੁੰਚ ਗਿਆ ਜੀ। ਦੇਖੋ ਇਹ ਵੀ ਖਬਰ
ਬਹੁਤ ਵੱਡੀ ਬਣ ਗਈ। ਹੂੰ ਤੇ ਇਹਦੇ ਵਿੱਚ ਕੀ ਆ ਕਿ ਦੇਖੋ ਅੱਜ ਕੱਲ ਜਿਹੜੇ ਕਮਿਸ਼ਨ ਵਗੈਰਾ ਨੇ ਨਾ ਇਸ ਤਰ੍ਹਾਂ ਦੇ, ਆਪਾਂ ਅੱਗੇ ਵੀ ਦੇਖਿਆ, ਇੱਕ ਬੀਬੀ ਹੁੰਦੀ ਸੀ ਹੂੰ ਹੂੰ ਜਿਹੜੀ ਮਸਾਂ ਹੀ ਗਈ ਆ ਕਮਿਸ਼ਨ ਚੋਂ। ਹੂੰ ਉਹ ਵੀ ਕੀ ਕਰਦੀ ਸੀ ਕਿ ਮਸਲਾ ਵੇਖ ਲੈਂਦੀ ਸੀ ਕਿਹੜਾ ਸੋਸ਼ਲ ਮੀਡੀਆ ਤੇ ਭਖਿਆ ਗਿਆ, ਹਾਂਜੀ ਹਾਂਜੀ ਤੇ ਇਹ ਡਾਂਸਰ ਬੀਬੀ ਜਿਹੜੀ ਆਪ ਕਹਿੰਦੀ ਆ ਕਿ ਮੈਨੂੰ ਨੱਚਣ ਲਈ ਥੱਲੇ ਮਜਬੂਰ ਕੀਤਾ, ਗਾਲਾਂ ਕੱਢੀਆਂ ਤੇ ਫਿਰ ਮੈਂ ਵੀ ਕੱਢ ਦਿੱਤੀਆਂ। ਹੂੰ ਉਧਰੋਂ ਦੂਜੀ ਕਹਾਣੀ ਇਹ ਆ ਰਹੀ ਆ ਕਿ ਇਹ दारू ਇਹਨੇ ਜ਼ਿਆਦਾ ਪੀਤੀ ਸੀ ਤੇ ਇਹ ਬੇਹੂਦਗੀ ਕਰ ਰਹੀ ਸੀ, ਤੇ ਇਹਨੂੰ ਜਾਣ ਵਾਸਤੇ ਕਿਹਾ ਤੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਯਾਨੀ ਦੋ ਕਹਾਣੀਆਂ ਅਸੀਂ ਉਧਰ ਨਹੀਂ ਪੈਂਦੇ, ਉਹ ਜਾਂਚ ਪੜਤਾਲ ਦਾ ਵਿਸ਼ਾ ਹੈ ਜੀ। ਜੀ ਜੀ ਮਤਲਬ ਕਿ ਜੇ ਕਿਸੇ ਨੇ ਇਸ ਕੁੜੀ ਦੇ ਨਾਲ ਮਾੜੀ ਕੀਤੀ ਹੈ, ਬਦਸਲੂਕੀ ਕੀਤੀ ਹੈ, ਤਾਂ ਮਾੜੀ ਗੱਲ ਹੈ, ਹੂੰ ਤੇ ਜੇ ਕੋਈ ਦੂਸਰਾ ਪੱਖ ਹੈ ਉਹ ਵੇਖਣਾ ਪਵੇਗਾ। ਹੁਣ ਮਸਲਾ ਤੇ ਇਹ ਆ ਕਿ ਮਹਿਲਾ ਕਮਿਸ਼ਨ ਤੱਕ ਇਹ ਮਾਮਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਪਹੁੰਚਿਆ, ਹੂੰ ਹੂੰ ਕਿਉਂਕਿ ਜੇ ਤੁਸੀਂ ਵੇਖੋਗੇ ਪੰਜਾਬ ਦਾ ਇਲੈਕਸ਼ਨ ਲੂਕਸ਼ਨ ਤਾਂ ਇੱਕ ਪਾਸੇ ਰਹਿ ਗਿਆ, ਜੀ ਪੰਜਾਬੀ ਹੁਣ ਇਸ ਪਾਸੇ ਹੀ ਆ, ਰੱਸਾ ਖਿੱਚ ਲੈਂਦੇ ਆ ਇੱਕ ਪਾਸੇ। ਹੂੰ ਇੱਕ ਪਾਸੇ ਕੋਈ ਕੁੜੀ ਨੂੰ ਨਿੰਦੀ ਜਾਂਦਾ ਹੂੰ ਵੀ ਜਿਵੇਂ ਅਸੀਂ ਸਾਰਾ ਕੁਝ ਤੈਅ ਕਰਨਾ ਹੁੰਦਾ ਅਗਲੇ ਦੀ ਜ਼ਿੰਦਗੀ ਦਾ, ਹਾਂਜੀ ਤੇ ਦੂਜੇ ਪਾਸੇ ਉਹ ਦੂਜੇ ਜਿਹੜੇ ਆ ਮੰਨ ਲਓ ਉਹ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਕਿ ਮਰਦ ਪ੍ਰਧਾਨ ਸਮਾਜ ਹੈ। ਤਾਂ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਦੇ ਦਰਮਿਆਨ ਫਿਰ ਹੁਣ ਇਹ ਮਾਮਲਾ ਜਿਹੜਾ ਉਹ ਮਹਿਲਾ ਕਮਿਸ਼ਨ ਕੋਲ ਵੀ ਪਹੁੰਚਿਆ। 7 ਦਿਨਾਂ ਦੇ ਵਿੱਚ ਡੀਐਸਪੀ ਰੈਂਕ ਦਾ ਜਿਹੜਾ ਅਧਿਕਾਰੀ ਆ ਉਹ ਰਿਪੋਰਟ ਦੇਵੇਗਾ। ਜੀ 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 ਬਿਲਕੁਲ। ਹੁਣ ਕੋਈ ਮਿੰਟੂ ਜੀ ਕਿਸਾਨ ਨਹੀਂ ਯਾਦ, ਕੋਈ ਬੇਰੁਜ਼ਗਾਰ ਨਹੀਂ ਯਾਦ, ਕੋਈ ਮਸਲਾ ਨਹੀਂ, ਐਂ ਲੱਗਦਾ ਹੀ ਨਹੀਂਗਾ ਕਿ ਜਿਵੇਂ ਮੋਰਚਾ ਲੱਗਿਆ ਹੁੰਦਾ ਕਿਸਾਨੀ ਦਾ ਉੱਥੇ ਸ਼ੰਭੂ ਦੇ ਤੇ ਖਨੌਰੀ ਦੇ ਵਿੱਚ। ਇਹੀ ਚੱਲ ਰਿਹਾ ਹੁਣ ਤਾਂ 3-4 ਦਿਨਾਂ ਤੋਂ। ਨਹੀਂ ਉਹ ਠੀਕ ਹੈ, ਚਲੋ ਕੁੜੀ ਨਾਲ ਜੇ ਬਦਸਲੂਕੀ ਹੋਈ ਹੈ, ਮੈਂ ਖੁਦ ਇਨਸਾਫ ਮੰਗਣ ਵਾਲਿਆਂ ਤੋਂ ਮੋਹਰੀ ਹੋਵਾਂ ਹੂੰ ਕਿ ਜੇ ਉਹਦੇ ਨਾਲ ਹੋਈ ਆ, ਤੇ ਮੈਂ ਦੇਖੋ ਮੈਂ ਜੇ ਇਸ ਕਿੱਤੇ 'ਚ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਹੂੰ ਹੂੰ ਤਾਂ ਹੋ ਸਕਦਾ ਮੈਂ 36 ਬੰਦਿਆਂ ਨੂੰ ਚੰਗਾ ਨਾ ਲੱਗਦਾ ਹੋਵੇ। ਹੂੰ 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 ਉਹ ਕਹਿੰਦੇ ਹੁਣ ਕਿ ਬੋਝ ਹੈ ਇਸ ਬੰਦੇ ਤੇ, ਇਸ ਕਿੱਤੇ ਤੇ, ਜਾਂ ਕਲੰਕ ਵੀ ਕੁਝ ਕਹਿ ਸਕਦੇ ਨੇ। ਹਾਂਜੀ ਹਾਂਜੀ ਜਿਹੜੇ ਸਹਿਮਤ ਪਰ ਹੋਏ ਪਏ ਨੇ। ਪਰ ਠੀਕ ਹੈ ਨਾ ਜੀ, ਮੈਂ ਖੁਦ ਆਪਦੇ ਤੇ ਲਾ ਕੇ ਗੱਲ ਕਰਦਾ ਹਾਂ, ਹੂੰ ਪਰ ਕੌਣ ਕੀ ਕਰੇਗਾ, ਕੋਈ ਦੂਜਾ ਥੋੜੀ ਤੈਅ ਕਰੇਗਾ। ਹੂੰ ਸਮਝਦੇ ਹੋ ਨਾ ਤੁਸੀਂ? ਤਾਂ ਗੱਲ ਇਹ ਆ ਕਿ ਠੀਕ ਆ, ਜੇ ਕੁੜੀ ਨਾਲ ਕੁਝ ਅਭੀ ਨਵੀ ਹੋਈ ਆ, ਉਹਦੀ ਗੱਲ ਹੋਣੀ ਚਾਹੀਦੀ ਹੈ, ਚਲੋ ਹਨਾ। ਪਰ ਗੱਲ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਮੁੱਦਾ ਬਣਾ ਦਿੱਤਾ ਕਿ ਬਈ ਇਹ ਤਾਂ ਬਸ ਜੀਣ ਮਰਨ ਦਾ ਮਸਲਾ ਬਣ ਗਿਆ। ਹੂੰ ਜੀ ਉਹਨੇ ਜਦੋਂ ਕੇਸ ਦਰਜ ਕਰਵਾ ਦਿੱਤਾ, ਮਹਿਲਾ ਕਮਿਸ਼ਨ ਕੋਲ ਚਲੇ ਗਿਆ, ਪਰ ਉਹ ਆਪਸ ਦੇ ਵਿੱਚ ਵੀ ਤੁਸੀਂ ਦੇਖੋ ਕਿ ਸਾਡੀ ਵਿਚਾਰਕ ਲੜਾਈ ਵੀ ਬਣ ਜਾਵੇ। ਕੁਝ ਉਸ ਕਿੱਤੇ ਨੂੰ ਹੀ ਕਰੀ ਜਾਂਦੇ ਕਿ ਨੱਚਦੀਆਂ ਕਿਉਂ ਨੇ, ਲਓ ਦੱਸੋ ਹੂੰ ਬਈ ਜਿਹੜੀਆਂ ਇੱਥੇ ਹਜ਼ਾਰਾਂ ਟਿਕਟੌਕ ਤੇ ਨੱਚੀ ਜਾਂਦੀਆਂ ਉਹਨਾਂ ਨੂੰ ਕਿਵੇਂ ਰੋਕੀਏ ਹੁਣ? ਹੂੰ ਹੈ ਜੀ ਸਾਡੀਆਂ ਤੇ ਆਪਣੀਆਂ ਬੀਬੀਆਂ ਵੀ ਗਿੱਧਾ ਪਾਉਂਦੀਆਂ ਨੇ। ਹੂੰ ਤਾਂ ਮਤਲਬ ਕਿ ਸਮਝ ਤੋਂ ਪਰੇ ਆ ਵੀ ਉਹ ਕੋਈ ਕਹਿੰਦਾ ਇਹਨੇ ਸ਼ਰਾਬ ਪੀਤੀ ਸੀ, ਤੇ ਸ਼ਰਾਬ ਪੀਣ ਦਾ ਠੇਕਾ ਕੀ ਸਾਰੇ ਬੰਦਿਆਂ ਨੇ ਲੈ ਰੱਖਿਆ? ਹੂੰ ਗਾਲ ਜੇ ਕੋਈ ਕੱਢਦਾ ਹੈ ਉਹਨੇ ਆਪ ਕਿਹਾ, ਕਹਿੰਦੀ ਸਮੱਸਿਆ ਗਾਲ ਤੋਂ ਨਹੀਂ, ਸਮੱਸਿਆ ਹੈ ਕਿ ਕੁੜੀ ਨੇ ਗਾਲ ਕੱਢੀ ਹੂੰ ਬਰਾਬਰ। ਬਰਾਬਰ ਤਾਂ ਬਿਲਕੁਲ। ਮਤਲਬ ਕਿ ਇਹ ਚੀਜ਼ ਹੈ ਕਿ ਮਸਲਾ ਜਿਹੜਾ ਵੱਡਾ ਬਣ ਗਿਆ। ਅਸੀਂ ਵੀ 1-2 ਦਿਨ ਖਬਰ ਨਹੀਂ ਕੀਤੀ, ਪਰ ਮਹਿਲਾ ਕਮਿਸ਼ਨ ਨੇ ਹੁਣ ਸਵੈ ਨੋਟਿਸ ਲਿਆ। ਸਾਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਰਜ਼ ਬਣਦਾ ਹੈ ਕਿ ਅਸੀਂ ਡਿਵੈਲਪਮੈਂਟ ਤੇ ਦੱਸ ਦਈਏ ਕਿਸੇ ਚਰਚਿਤ ਮੁੱਦੇ ਦੀ। ਜੀ 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 ਬਿਲਕੁਲ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।